ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਜੀ ਆਇਆਂ। ਜੀ ਬਹੁਤ ਧੰਨਵਾਦ ਪ੍ਰਵੀਨ, ਤੁਹਾਡਾ ਵੀ ਸਭ ਦਰਸ਼ਕਾਂ ਦਾ, ਸਰੋਤਿਆਂ ਦਾ। ਔਰ ਅੱਜ ਦੇ ਇਸ ਬੁਲੇਟਿਨ 'ਚ ਅਪਡੇਟ ਪਾਕਿਸਤਾਨ 'ਚ ਜੋ ਕਿ ਅਮਰੀਕਾ 'ਚ 10 ਨਵੰਬਰ ਸਾਲ 2025 ਦੇ ਦਿਨ ਦੇ ਡੁੱਬਣ ਤੇ ਔਰ 11 ਨਵੰਬਰ 2025 ਦਾ ਦਿਨ ਪਾਕਿਸਤਾਨ 'ਚ ਚੜ੍ਹਨ ਤੇ ਅਸੀਂ ਲੈ ਕੇ ਪਿਛਲੀਆਂ 24 ਘੰਟੇ ਦੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਨਾਲ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਦੋਵੇਂ ਹੱਥ ਜੋੜ ਕੇ ਸਲਾਮ ਅਦਾਬ, ਸਤਿ ਸ਼੍ਰੀ ਅਕਾਲ। ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਖਬਰਾਂ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ। ਸਪਾਂਸਰ ਕਰਨੀਆਂ ਹੋਣ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200 ਤੇ ਮਸੂਦ ਬਾਦ ਨੇ ਖਬਰਾਂ ਹਲੇ ਪਾਕਿਸਤਾਨੀ ਸੈਨੇਟ 'ਚ 27ਵਾਂ ਆਈਨੀ ਬਦਲਾਅ ਮਨਜ਼ੂਰ ਹੋ ਗਿਆ ਤੇ ਅੱਜ ਨੈਸ਼ਨਲ ਅਸੈਂਬਲੀ 'ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਕੀ ਡਿਟੇਲ ਹੈ? ਡਿਟੇਲ ਜੀ ਇਹ ਹੈ ਕਿ ਜੇ ਉਹ ਤੋਂ ਮਨਜ਼ੂਰ ਹੋ ਗਿਆ ਇੱਥੋਂ ਵੀ ਹੋ ਜਾਏਗਾ। ਔਰ ਜਿੱਡੀ ਸਪੀਡ ਦੇ ਨਾਲ ਇਹਦੀਆਂ ਮਨਜ਼ੂਰੀਆਂ ਦਿੱਤੀਆਂ ਗਈਆਂ, ਆਖਣ ਵਾਲੇ ਤੇ ਇਹ ਕਹਿਣ ਦੇ ਨੇ ਹੁਣ ਤੇ ਪਾਕਿਸਤਾਨ 'ਚ ਕਿਸੇ ਨੂੰ ਗੱਲ ਕਰਨ ਜੋਗਾ ਹੌਸਲਾ ਵੀ ਨਹੀਂ ਰਿਹਾ ਕਿ ਆਇਨ ਨੂੰ ਜੇ ਕਿਸੇ ਨੇ ਲੀਰੋ ਲੀਰ ਹੁੰਦਿਆਂ ਵੇਖਣਾ ਹੈ ਨਾ ਤੇ ਉਹ ਇਹ ਮੌਕਾ ਹੈ। ਸੋ ਸੈਨੇਟ ਦਾ ਇਕੱਠ ਜਦੋਂ ਹੋਇਆ ਤੇ ਉਦੋਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਕਿਹਾ ਜੀ ਪਹਿਲਾਂ ਕੋਰਮ ਪੂਰਾ ਕਰੋ, ਗਿਣਤੀ ਪੂਰੀ ਨਹੀਂ ਹੈ। ਚੇਅਰਮੈਨ ਸੈਨੇਟ ਯੂਸਫ ਰਜ਼ਾ ਗਿਲਾਨੀ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਵੀ ਰਹੇ ਨੇ, ਪਾਕਿਸਤਾਨ ਪੀਪਲਸ ਪਾਰਟੀ ਨਾਲ ਤਾਲੁਕ ਉਹਨਾਂ ਦਾ, ਉਹਨਾਂ ਕਾਰਵਾਈ ਦੱਬੀ ਰੱਖੀ ਇਦਾਂ ਕਿ ਜਿੱਦਾਂ ਅੰਨ੍ਹੇਵਾਹ ਘੋੜਾ ਜਿਹੜਾ ਪੱਕੀ ਸੜਕ ਤੋਂ ਕੱਚੀ ਤੇ ਆ ਗਿਆ, ਪੈਲੀਆਂ 'ਚ ਵੜ ਗਿਆ, ਪਰ ਉਹਨਾਂ ਨੇ ਕਿਹਾ ਨਹੀਂ, ਨਸਾਈ ਰੱਖਿਆ। ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਨੇ ਰੋਲਾ ਰੱਪਾ ਪਾਇਆ, ਸ਼ੋਰ ਸ਼ਰਾਬਾ ਕੀਤਾ, ਕਾਪੀਆਂ ਪਾੜ ਦਿੱਤੀਆਂ, ਉਸ ਤੋਂ ਬਾਅਦ ਹਵਾ ਛੇੜਾਈਆਂ, ਸਪੀਕਰ ਡਾਇਸ ਆਪਣਾ ਸੈਨੇਟ ਚੇਅਰਮੈਨ ਡਾਇਸ ਦਾ ਘੇਰਾ ਕੀਤਾ। ਉਸ ਤੋਂ ਬਾਅਦ ਤੰਗ ਆ ਕੇ ਉਹਨਾਂ ਨੇ ਵਾਕਆਊਟ ਕਰ ਦਿੱਤਾ। ਕਹਿੰਦੇ ਨੇ ਕਿ 64 ਵੋਟ ਨੇ ਜਿਹੜੇ ਉਹ ਹੱਕ 'ਚ ਆਏ ਤੇ ਇੱਕ ਵੋਟ ਵੀ ਮੁਖਾਲਫ ਨਹੀਂ ਪਿਆ। ਮੁਖਾਲਫ ਤੇ ਬਾਹਰ ਕੱਢ ਦਿੱਤੇ ਜਦੋਂ ਤੇ ਵੋਟ ਕੀ ਉੱਥੇ ਪੈਣਾ ਸੀਗਾ। ਸੋ 64 ਵੋਟਾਂ ਦੇ ਵਿੱਚ ਕਹਿ ਰਹੇ ਨੇ ਕਿ 59 ਸ਼ਿਕਾਂ ਵਾਰ-ਵਾਰੀ ਨੇ ਜਿਹੜੀਆਂ ਉਹ ਅਪਰੂਵ ਕੀਤੀਆਂ ਗਈਆਂ ਔਰ ਉਹਨਾਂ ਦੀ ਮਨਜ਼ੂਰੀ ਹੋ ਗਈ ਹੈ। ਔਰ ਕੱਲ ਇਸ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀਗੀ ਕਿ ਨਾਲ ਹੀ ਨੈਸ਼ਨਲ ਅਸੈਂਬਲੀ 'ਚ ਹੁਣੇ ਪੇਸ਼ ਹੋਏਗਾ, ਪਰ ਨੈਸ਼ਨਲ ਅਸੈਂਬਲੀ ਦਾ ਕੱਲ ਦਾ ਇਕੱਠ ਜਿਹੜਾ ਉਹ ਮੁਕਾ ਦਿੱਤਾ ਗਿਆ ਔਰ ਆਖਿਆ ਜਾ ਰਿਹਾ ਕਿ ਅੱਜ ਇਹ ਨੈਸ਼ਨਲ ਅਸੈਂਬਲੀ 'ਚ ਵੀ ਪੇਸ਼ ਕਰ ਦਿੱਤਾ ਜਾਏਗਾ। ਔਰ ਏਦਾਂ ਇਹ ਮੁਲਕ ਦੇ ਵਿੱਚ ਇੱਕ ਨਵੇਂ ਕਾਨੂੰਨ ਦਾ, ਸਾਰੇ ਕਾਨੂੰਨ ਜਿੰਨੇ ਨੇ ਉਹਨਾਂ ਦੇ ਬਦਲਾਅ ਦਾ ਰੂਪ ਧਾਰ ਕੇ ਲਾਗੂ ਹੋ ਜਾਏਗਾ। ਜੀ 27ਵੇਂ ਆਈਨੀ ਬਦਲਾਅ ਤੋਂ ਬਾਅਦ ਸੁਣਿਆ ਹੈ ਕਿ ਫੌਜ ਦੇ ਮਹਿਕਮੇ 'ਚ ਵੀ ਕੁਝ ਬਦਲਾਅ ਆਉਣਗੇ ਤੇ ਅਦਾਲਤਾਂ 'ਚ ਵੀ। ਇਸ ਬਾਰੇ ਕੀ ਜਾਣਕਾਰੀ ਤੁਹਾਡੇ ਕੋਲ? ਜੀ ਆਖਿਆ ਜਾ ਰਿਹਾ ਹੈ ਕਿ ਹੁਣ ਫੀਲਡ ਮਾਰਸ਼ਲ ਦਾ ਮਰਤਬਾ ਜਿਹੜਾ ਮਰਦੇ ਦਮ ਤੱਕ ਆ, ਯਾਨੀ ਇਹ ਨੌਕਰੀ ਹੁਣ ਮੁੱਕਣ ਵਾਲੀ ਨਹੀਂ, ਮਰਦੇ ਦਮ ਤੱਕ ਆ। ਤੀਜਾ ਇਹ ਆਖਿਆ ਜਾ ਰਿਹਾ ਕਿ ਜਦੋਂ ਮੁਲਕ ਦਾ ਕੋਈ ਫੀਲਡ ਮਾਰਸ਼ਲ ਹੋਏਗਾ ਤੇ ਤਿੰਨੇ ਫੌਜਾਂ ਨੇ ਜਿਹੜੀਆਂ ਉਹ ਉਹਦੇ ਮਤਹਿਤ ਹੋਣਗੀਆਂ। ਸਿਰਫ ਆਰਮੀ ਨਹੀਂ, ਨੇਵੀ ਔਰ 에ਅਰ ਫੋਰਸ ਜਿਹੜੀ ਉਹ ਵੀ ਹੋਏਗਾ। ਕੁਛ 에ਅਰ ਚੀਫ ਡਿਫੈਂਸ ਜਿਹੜਾ ਆਪਣਾ ਜਿਹੜਾ ਕਿ ਪਹਿਲਾਂ ਹੈ ਸੀ ਤਿੰਨੇ ਲੜਾਈ ਦੌਰਾਨ ਫੌਜਾਂ ਵਿਚਕਾਰ ਕੋਆਰਡੀਨੇਸ਼ਨ ਕਰਦਾ ਸੀਗਾ, ਉਹ ਮਰਤਬਾ ਮੁਕਾ ਕੇ ਉਹ ਵੀ ਇਖਤਿਆਰ ਜਿਹੜੇ ਫੀਲਡ ਮਾਰਸ਼ਲ ਨੂੰ ਦੇ ਦਿੱਤੇ ਗਏ ਨੇ। ਕਦੀ ਏਦਾਂ ਨਹੀਂ ਹੋਇਆ ਜੋ ਇਹ ਮਾਮਲੇ ਹੋਣ ਦੇ ਨੇ। ਨਾਲ ਹੀ ਆਖਿਆ ਗਿਆ ਕਿ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਜਿਹੜਾ ਇੱਕ ਵਾਰ ਬਣ ਗਿਆ ਉਹਦੇ ਉੱਤੇ ਕੋਈ ਵੀ ਮੁਕਦਮਾ ਹੈ, ਕੋਈ ਵੀ ਉਹਦੇ ਤੇ ਦੋਸ਼ ਆ, ਕੋਈ ਵੀ ਉਹਦੇ ਤੇ ਇਲਜ਼ਾਮ ਆ, ਨਾ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ, ਨਾ ਦੋਸ਼ੀ ਕਰਾਰ ਦਿੱਤਾ ਜਾ ਸਕਦਾ ਤੇ ਨਾ ਉਹਨੂੰ ਸਜ਼ਾ ਦਿੱਤੀ ਜਾ ਸਕਦੀ ਹੈ, ਭਾਵੇਂ ਉਹ ਇਲਜ਼ਾਮ ਸੱਚੇ ਨਹੀਂ ਤੇ ਭਾਵੇਂ ਉਹ ਇਲਜ਼ਾਮ ਨੇ ਝੂਠੇ। ਸੋ ਇਹ ਇਸ ਕਿਸਮ ਦੀ ਵੰਡ ਜਿਹੜੀ ਹੋਈ। ਤੇ ਰਹੀ ਗੱਲ ਤੁਹਾਡੀ ਕਿ ਅਦਾਲਤਾਂ ਦਾ ਇਹ ਇਖਤਿਆਰ ਹੁਣ ਪਹਿਲਾਂ ਸਨ, ਦੇਖੋ ਲੋਕ ਕਦੀ ਵੋਟ ਦੇ ਕੇ ਵੀ ਕਿਸੇ ਜਰਨਲ ਨੂੰ ਉਹਨਾਂ ਨੇ ਚੁਣਿਆ ਨਹੀਂ, ਉਹਨਾਂ ਨੇ ਵੋਟ ਦੇ ਕੇ ਆਪਣੇ ਨੇਤਾ ਨੂੰ ਚੁਣਿਆ। ਕਾਹਦੇ ਲਈ? ਕਿ ਅਸੈਂਬਲੀ 'ਚ ਜਾਏਗਾ, ਇਹ ਸਾਡੇ ਹੱਕ ਦੇ ਵਿੱਚ, ਸਾਡੇ ਭਲੇ ਦੇ ਵਿੱਚ ਕਾਨੂੰਨ ਬਣਾਏਗਾ, ਫੈਸਲੇ ਕਰੇਗਾ। ਸੋ ਇਸ ਬਦਲਾਅ ਤੋਂ ਬਾਅਦ ਹੁਣ ਅਵਾਮੀ ਵੋਟ ਦੀ ਤਾਕਤ ਦੀ ਕੀ ਵਕਤ ਰਹੀ, ਕੀ ਮੁਲਕ ਦੇ ਵਿੱਚ ਤਾਕਤ ਹੈ ਜਿਹੜੀ ਉਹ ਕਿਹੜੇ ਪੱਲੇ 'ਚ ਚਲੀ ਗਈ? ਮਤਲਬ ਲੋਕ ਆਪਣਾ ਨੁਮਾਇੰਦਾ ਚੁਣਨਗੇ, ਉਹਦੇ ਕੋਲ ਇਖਤਿਆਰ ਹੀ ਨਹੀਂ ਹੋਏਗਾ, ਜ਼ੋਰ ਹੀ ਨਹੀਂ ਹੋਏਗਾ, ਤਾਕਤ ਹੀ ਨਹੀਂ ਹੋਏਗੀ। ਤਾਕਤ ਕਿਸੇ ਹੋਰ ਤੁਸੀਂ ਗਿਰਵੀ ਰੱਖ ਦਿੱਤੀ ਨਾ। ਇਸੇ ਤਰ੍ਹਾਂ ਕਹਿੰਦੇ ਨੇ ਕਿ ਸੁਪਰੀਮ ਕੋਰਟ ਪਾਕਿਸਤਾਨ ਸਿਰਫ ਹੁਣ ਇੱਕ ਦੀਵਾਨੀ ਜਿਹੀ ਅਦਾਲਤ ਰਹਿ ਜਾਏਗੀ ਕਿ ਥੱਲੋਂ ਦੀਵਾਨੀ ਫੌਜਦਾਰੀ ਮੁਕਦਮੇ ਤੁਰਦੇ ਤੁਰਦੇ ਉਹਦੇ ਤੱਕ ਆਇਆ ਕਰਨਗੇ ਐਂਡ ਦੈਟਸ ਇਟ, ਉਹ ਸੁਣਿਆ ਕਰੇਗੀ। ਮੁਲਕ ਦੇ ਵਿੱਚ ਕਨਸਟੀਟਿਊਸ਼ਨਲੀ ਜਦੋਂ ਵੀ ਕੋਈ ਫੱਡਾ ਹੋਏਗਾ ਉਹਦੇ ਵਾਸਤੇ ਇੱਕ ਵੱਖਰੀ ਆਈਨੀ ਅਦਾਲਤ ਜਿਹੜੀ ਬਣਾ ਦਿੱਤੀ ਗਈ ਹੈ, ਯਾਨੀ ਸੁਪਰੀਮ ਕੋਰਟ ਇੱਕ ਡੁਗੜੀ ਜਿਹੜੀ ਉਹ ਬਣਾ ਕੇ ਕੁਝ ਮੁਕਦਮਿਆਂ ਲਈ ਰੱਖ ਦਿੱਤੀ ਗਈ ਹੈ। ਔਰ ਉਹ ਆਈਨੀ ਅਦਾਲਤ ਹੈ ਜਿਹੜੀ ਇਤਰਾਜ਼ਾਂ ਨੂੰ ਸੁਣੇਗੀ, ਉਸ ਬਾਰੇ ਫੈਸਲਾ ਕਰੇਗੀ ਔਰ ਉਸ ਬਾਰੇ ਜੱਜਾਂ ਦਾ ਚੁਣਾਵ ਵੀ ਸੁਣਿਆ ਕਿ ਕਰ ਲਿਆ ਗਿਆ ਆ। ਸੋ ਇਹ ਇਸ ਬਦਲਾਅ ਤੋਂ ਬਾਅਦ ਅਦਾਲਤਾਂ ਦੀ, ਫੌਜ ਦੀ, ਆਮ ਬੰਦੇ ਦੀ, ਪੂਰੇ ਮੁਲਕ ਦੀ ਸਮਝੋਗੇ ਜੋ ਹਾਲਾਤ ਨੇ ਮੈਂ ਤੁਹਾਡੇ ਸਾਹਮਣੇ ਬੜੇ ਜਾਮੇ ਜਿਹੇ ਬਿਆਨ ਕਰਤੇ ਨੇ ਜੀ। ਆਖਣ ਨੂੰ ਤੇ ਇੱਥੇ ਮੈਂ ਇਹ ਵੀ ਦੱਸਦਾ ਜਾਵਾਂ, ਜਿਹੜੇ ਰਿਟਾਇਰਡ ਜੱਜ ਨੇ ਉਹ ਔਰ ਜਿਨ੍ਹਾਂ ਨੂੰ ਸਰਕਾਰ ਆਪਣੇ ਮੁਖਾਲਫ ਜੱਜ ਸਮਝਦੀ ਹੈ ਉਹਨਾਂ ਰਲ ਕੇ ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਆਫਰੀਦੀ ਉਹਨਾਂ ਨੂੰ ਕਿਹਾ ਕਿ ਉਹ ਰੱਬ ਦਾ ਵਾਸਤਾ ਹੀ ਇਹ ਨੋਟਿਸ ਲੈ ਲਾ, ਇਹ ਹੁਣ ਸਭ ਕੁਝ ਰੁੜ ਗਿਆ, ਇਹ ਵਾਪਸ ਨਹੀਂ ਮੁੜਨਾ, ਹੁਣ ਤੇ ਨੋਟਿਸ ਲੈ ਲਾ। ਔਰ ਆਖਿਆ ਜਾ ਰਿਹਾ 27ਵੇਂ ਬਦਲਾਅ ਦੇ ਵਿੱਚ ਸੁਪਰੀਮ ਕੋਰਟ ਦਾ ਸੋ ਮੋਟੋ ਐਕਸ਼ਨ, ਯਾਨੀ ਕਿਸੇ ਵੀ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਐਕਸ਼ਨ ਲੈ ਸਕਦੀ, ਉਹ ਇਖਤਿਆਰ ਵੀ ਮੁਕਾ ਦਿੱਤਾ ਗਿਆ।
ਇਮਰਾਨ ਖਾਨ ਦੀ ਗ੍ਰਿਫਤਾਰੀ ਵੇਲੇ ਉਹਨਾਂ ਦੀ ਪਾਰਟੀ ਦੇ ਉਹ ਸਾਰੇ ਲੋਕ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਮਰਾਨ ਖਾਨ ਦੀ ਪਾਰਟੀ ਛੱਡਣ ਦਾ ਐਲਾਨ ਕੀਤਾ ਸੀ, ਉਹਨਾਂ ਸਾਰਿਆਂ ਇਕੱਠੇ ਹੋ ਕੇ ਸ਼ਾਹ ਮਹਿਮੂਦ ਕੁਰੈਸ਼ੀ ਹੋਰਾਂ ਨਾਲ ਮੁਲਾਕਾਤ ਕੀਤੀ। ਜੀ ਸ਼ਾਹ ਮਹਿਮੂਦ ਕੁਰੈਸ਼ੀ ਹੁਣੇ ਵਾਹਦ ਪਾਰਟੀ ਲੀਡਰ ਨੇ ਜਿਨ੍ਹਾਂ ਨੂੰ ਰਿਹਾਈ ਦਾ ਪਰਵਾਨਾ ਲੱਭਾ, ਪਰ ਬਾਕੀ ਕੇਸਾਂ ਦੇ ਵਿੱਚ ਉਹ ਗ੍ਰਿਫਤਾਰ ਰਿਹਾ ਹੋਣ ਨਹੀਂ ਦੇ। ਜੇਲ੍ਹ ਦੇ ਵਿੱਚ ਉਹਨਾਂ ਨੂੰ ਦਿਲ ਦਾ ਗੁਰਦਿਆਂ ਦਾ ਕੋਈ ਰੋਗ ਹੋਇਆ ਔਰ ਉਹਨਾਂ ਨੂੰ ਪਾਕਿਸਤਾਨ ਕਿਡਨੀ ਐਂਡ ਲੀਵਰ ਟ੍ਰਾਂਸਪਲਾਂਟ ਇੰਸਟੀਚਿਊਟ ਹੈ ਜਿਹੜਾ, ਉੱਥੇ ਉਹਨਾਂ ਨੂੰ ਐਡਮਿਟ ਕੀਤਾ ਗਿਆ, ਜਾਂ ਕਹਿ ਲਵੋ ਕਿ ਜੇਲ੍ਹ ਚੋਂ ਉੱਥੇ ਉਸ ਹਸਪਤਾਲ 'ਚ ਲਿਆਂਦਾ ਗਿਆ। ਉੱਥੇ ਫਿਰ ਉਹਨਾਂ ਦੇ ਨਾਲ ਫਵਾਦ ਚੌਧਰੀ ਹੋਣੇ, ਮੌਲਵੀ ਮਹਿਮੂਦ ਹੋਣੇ ਔਰ ਇਮਰਾਨ ਇਸਮਾਈਲ ਹੋਣੇ, ਉਹਨਾਂ ਨੇ ਮੁਲਾਕਾਤ ਕੀਤੀ ਹੈ। ਅੰਦਰ ਖਾਤੇ 'ਚ ਇਹ ਵੀ ਇਤਲਾਵਾਂ ਲੱਭ ਰਹੀਆਂ ਨੇ ਕਿ ਜਿਹੜੇ ਜ਼ਿੰਮੇਦਾਰ ਨੇ ਐਸਟੈਬਲਿਸ਼ਮੈਂਟ ਕਹਿ ਲੋ, ਮਹਿਕਮਾ ਜ਼ਰਾਅਤ ਦਾ ਠੱਠਾ ਕੀਤਾ ਜਾਂਦਾ, ਉਹ ਕਹਿ ਲੋ ਸਾਫ਼ ਲਫ਼ਜ਼ਾਂ 'ਚ ਗੱਲ ਕਰਨੀ ਹੈ ਤੇ ਇੰਟੈਲੀਜੈਂਸ ਏਜੰਸੀਆਂ ਨੇ ਔਰ ਫੌਜ ਨੇ ਉਹਨਾਂ ਹੱਥੀ ਸੁਨਾਹ ਭੇਜਿਆ ਕਿ ਜਾ ਕੇ ਉਧਰ ਇਹ ਗੱਲ ਕਹਿ ਦੇ, ਪੁੱਗਦੀ ਹੈ ਤਾਂ ਠੀਕ ਹੈ, ਨਹੀਂ ਪੁੱਗਦੀ ਤੇ ਇਸ ਤਰ੍ਹਾਂ ਸਾਡਾ ਉਦੋਂ ਤੱਕ ਪੜਾ ਦੇ। ਤੇ ਇਹ ਵੀ ਖਬਰਾਂ ਸਾਡੇ ਕੋਲ ਗਰਮ ਨੇ ਕਿ ਇਮਰਾਨ ਖਾਨ ਮਾਈਨਸ ਕਰਕੇ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੂੰ ਉਹਨਾਂ ਦੀ ਪਾਰਟੀ ਦਾ ਲੀਡਰ ਬਣਾਉਣ ਦੇ ਬਾਰੇ ਚਰਚੇ ਜਿਹੜੇ ਚੱਲ ਰਹੇ ਨੇ ਔਰ ਇਸੇ ਕਰਕੇ ਉਹਨਾਂ ਨੂੰ ਰਿਹਾਈ ਦੇ ਜਿਹੜੇ ਪਰਵਾਨੇ ਜਿਹੜੇ ਦਿੱਤੇ ਜਾ ਰਹੇ। ਇਹ ਹੁਣ ਮੁਲਾਕਾਤ ਹੈ ਜਿਹੜੀ, ਇਹਦੇ 'ਚ ਇਹ ਵੀ ਗੱਲ ਸਾਹਮਣੇ ਆਣ ਰਹੀ ਹੈ ਕਿ ਜਿਹੜੇ ਇਹ ਪਾਰਟੀ ਲੀਡਰਾਂ ਨੇ ਜਾ ਕੇ ਮੁਲਾਕਾਤ ਕੀਤੀ ਹੈ, ਪਾਰਟੀ ਲੀਡਰ ਤੇ ਨਹੀਂ ਪਾਰਟੀ ਆਗੂ, ਉਹਨਾਂ ਨੇ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਗੱਲ ਕੀਤੀ ਹੈ। ਜੇ ਇਮਰਾਨ ਖਾਨ ਮਾਈਨਸ ਕਰ ਦਿੱਤਾ ਗਿਆ, ਉਹਦੀ ਭੈਣ ਨੂੰ ਵੀ ਮਾਈਨਸ ਕਰ ਦਿੱਤਾ ਗਿਆ, ਤੇ ਫਿਰ ਪਾਰਟੀ ਦੀ ਜਿਹੜੀ ਨਵੀਂ ਸ਼ਕਲ ਹੋਏਗੀ, ਉਦੋਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੂੰ ਚਲਾਉਣ ਵਾਲੇ ਕਰਤਾ ਧਰਤਾ ਇਹ ਲੋਕ ਹੋਣਗੇ। ਠੀਕ ਹੈ। ਮਸੂਦ ਬਾਦ ਨੇ ਅੱਗੇ ਦੱਖਣੀ ਵਜ਼ੀਰਿਸਤਾਨ ਦੇ ਫੌਜੀ ਕਾਲਜ ਤੇ ਅੱਤਗਰਦਾਂ ਨੇ ਹਮਲਾ ਕੀਤਾ ਹੈ, ਇਸ ਬਾਰੇ ਕੀ ਜਾਣਕਾਰੀ? ਜੀ ਵਾਨਾ ਦਾ ਇਲਾਕਾ ਦੱਖਣੀ ਵਜ਼ੀਰਿਸਤਾਨ ਦੇ ਵਿੱਚ ਕੈਡਟ ਕਾਲਜ ਦੇ ਉੱਤੇ ਹਮਲਾ ਹੋਇਆ ਹੈ। ਬਰੂਦ ਦੀ ਭਰੀ ਪੂਰੀ ਵੈਗਨ ਆ ਜਿਹੜੀ ਉਹ ਲਿਆ ਕੇ ਗੇਟ ਦੇ ਨਾਲ ਮਾਰੀ ਗਈ, ਪੂਰਾ ਗੇਟ ਪਿੱਲਰ ਨੇ ਜਿਹੜੇ ਉਡਾ ਦਿੱਤੇ ਗਏ, ਪੂਰੇ ਕੰਪਲੈਕਸ ਦੇ ਵਿੱਚ ਵੜ ਗਏ। ਔਰ ਟਾਰਗੇਟ ਉਹਨਾਂ ਦਾ ਸੀਗਾ ਕਿ ਜਿੱਦਾਂ 2015 ਚ ਬੱਚਿਆਂ ਦੇ ਆਰਮੀ ਪਬਲਿਕ ਸਕੂਲ ਤੇ ਹਮਲਾ ਕਰਕੇ ਲਹੂ ਲੁਹਾਨ ਖੂਨ ਖਰਾਬਾ ਕੀਤਾ ਸੀ, ਇਹੀ ਕਾਰ ਵੀ ਇਦਾਂ ਕਰਾਂ। ਇਹ 3 ਅੱਤਗਰਦ ਨੇ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਆ, ਹਮਲਾ ਨਾਕਾਮ ਬਣਾ ਦਿੱਤਾ ਗਿਆ ਔਰ ਪਾਕਿਸਤਾਨੀ ਸਰਕਾਰੀ ਜ਼ਰੀਏ ਕਹਿ ਰਹੇ ਨੇ ਕਿ ਇਹ 3 ਨੇ ਜਿਹੜੇ ਇਹ ਅਫਗਾਨਿਸਤਾਨ 'ਚ ਆਪਣੇ ਕਰਤਾ ਧਰਤਾ ਜਾਂ ਇਹਨਾਂ ਦੇ ਆਪਰੇਟਰ ਨੇ ਜਿਹੜੇ ਉਹਨਾਂ ਨਾਲ ਰਾਬਤੇ ਸੀ। ਇਹ 3 ਨੇ ਜਿਹੜੇ ਭਾਰਤੀ ਸਪਾਂਸਰ ਸਨ, 3 ਅਫਗਾਨ ਸ਼ਹਿਰੀ ਸਨ ਔਰ ਇਹਨਾਂ 3 ਦੇ ਟਿਕਾਣਿਆਂ ਦਾ ਸਾਨੂੰ ਪਤਾ ਹੈ। ਇਹਦਾ ਮਤਲਬ ਕਿ ਪਾਕਿਸਤਾਨ ਅਗਲੀ ਕਾਰਵਾਈ ਹੈ ਜਿਹੜੀ ਉਹਦੇ ਵਾਸਤੇ ਤਿਆਰ ਹੈ ਔਰ ਇਹ ਕੰਮ ਐਨ ਉਸ ਵੇਲੇ ਹੋਇਆ ਜਦੋਂ ਪਿਛਲੇ ਹਫਤੇ ਇਸਤੰਬੁਲ 'ਚ ਪਾਕਿਸਤਾਨ ਔਰ ਅਫਗਾਨਿਸਤਾਨ ਦੀ ਅਮਨ ਸਮਝੌਤੇ ਵਾਸਤੇ ਹੋਣ ਵਾਲੀ ਗੱਲਬਾਤ ਬੇਨਤੀਜਾ ਮੁੱਕ ਗਈ। ਪਾਕਿਸਤਾਨ ਦਾ ਇਹ ਕਹਿਣਾ ਕਿ ਅਫਗਾਨਿਸਤਾਨ ਵਾਲੇ ਪਾਸਿਓਂ ਕੋਈ ਹਮਲਾ ਹੋਏਗਾ ਅਸੀਂ ਉਹਦਾ ਜਵਾਬ ਦਾਂਗੇ, ਖੁੱਲੀ ਜੰਗ ਸਮਝਾਂਗੇ। ਅਫਗਾਨਿਸਤਾਨ ਦਾ ਇਹ ਕਹਿਣਾ ਲੋ ਹੁਣ ਪਾਕਿਸਤਾਨ 'ਚ ਅਮਨ ਨਹੀਂ ਹੋਣ ਡਿਆ ਤੇ ਉਹਦੇ ਜ਼ਿੰਮੇਦਾਰ ਅਸੀਂ ਆ, ਅਸੀਂ ਉੱਥੇ ਅਮਨ ਕਰਨਾ ਹੈ। ਇਹ ਹੁਣ ਰਾਏ ਫਰਾਰ ਆ। ਪਾਕਿਸਤਾਨ ਦਾ ਇਹ ਆਖਣਾ ਕਿ ਅਮਰੀਕਾ ਦੇ ਨਿਕਲਣ ਦੇ ਟਾਈਮ ਤੁਸੀਂ ਦੁਨੀਆ ਨੂੰ ਜਿਹੜੇ ਵਾਅਦੇ ਦਿੱਤੇ ਸਨ ਕਿ ਅਸੀਂ ਆਪਣੀ ਧਰਤੀ ਕਿਸੇ ਦੂਸਰੇ ਮੁਲਕ ਦੇ ਖਿਲਾਫ ਨਹੀਂ ਵਰਤਣ ਦਾਂਗੇ, ਉਹਨਾਂ ਵਾਅਦਿਆਂ ਨੂੰ ਪੂਰਿਆਂ ਕਰੋ। ਸੋ ਇਹ ਹੁਣ ਟਸਰ ਜਿਹੜੀ ਇਹ ਚੱਲ ਰਹੀ। ਇੱਥੇ ਹੀ ਇੱਕ ਨਵੀਂ ਖਬਰ ਤਾਜ਼ਾ ਆਪਣੇ ਸੁਣਨ ਵਾਲੇ ਨੂੰ ਅਪਡੇਟ ਦੇ ਦਈਏ ਕਿ ਤੁਰਕੀਆ ਦੇ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ ਉਹ ਹਜੇ ਵੀ ਕਹਿੰਦੇ ਨੇ ਕਿ ਠੀਕ ਹੈ ਇਸਤੰਬੁਲ 'ਚ ਕੋਈ ਗੱਲਬਾਤ ਸਿਰੇ ਨਹੀਂ ਚੜੀ, ਉਹ ਪਾਕਿਸਤਾਨ ਆ ਰਹੇ ਨੇ। ਪਾਕਿਸਤਾਨ ਆ ਕੇ ਉਹਨਾਂ ਦੀ ਕੋਸ਼ਿਸ਼ ਆ ਕਿ ਅਫਗਾਨਿਸਤਾਨ ਔਰ ਪਾਕਿਸਤਾਨ ਦਾ ਕੋਈ ਅਮਨ ਸਮਝੌਤਾ ਹੋ ਜਾਏ। ਉਹਦੇ ਵਿਚਕਾਰ ਵਾਨਾ ਕਾਲਜ ਦੇ ਉੱਤੇ ਹਮਲਾ ਹੋ ਗਿਆ ਜੀ। ਪਾਕਿਸਤਾਨੀ ਕ੍ਰਿਕਟਰ ਤੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਹੋਰਾਂ ਦੇ ਘਰ ਤੇ ਫਾਇਰਿੰਗ ਹੋਈ, ਕੀ ਜਾਣਕਾਰੀ ਮਸੂਦ? ਜਾਣਕਾਰੀ ਇਹ ਹੈ ਕਿ ਜੀ ਇਹ ਐਤਵਾਰ ਤੇ ਸੋਮਵਾਰ ਦੀ ਵਿਚਕਾਰਲੀ ਰਾਤ ਸੀਗੀ, 2:30 ਵਜੇ ਦਾ ਟਾਈਮ ਸੀਗਾ ਜਦੋਂ ਉਹਨਾਂ ਦੇ ਘਰ ਦੇ ਉੱਤੇ ਬ੍ਰੈਸਟ ਨੇ ਜਿਹੜੇ ਗੋਲੀਆਂ ਦੇ ਉਹ ਮਾਰੇ ਗਏ। ਗੋਲੀਆਂ ਦੇ ਖੋਲ ਇਕੱਠੇ ਕਰਕੇ ਆਖਿਆ ਗਿਆ ਹੈ ਕਿ ਨਾਲ ਹੀ ਜ਼ਾਹਿਰ ਹੈ ਕਿ ਜਿਹੜਾ ਪਠਾਨ ਕਲਚਰ ਆ ਉੱਥੇ ਜਿੱਦਾਂ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਡੇਰੇ ਹੁੰਦੇ ਨੇ, ਇਹਨਾਂ ਦੇ ਵੀ ਇਸੇ ਤਰ੍ਹਾਂ ਉਹ ਪ੍ਰਾਹੁਣਚਾਰੀ ਵਾਸਤੇ ਟਿਕਾਣੇ ਜਿਹੜੇ ਹੁੰਦੇ ਨੇ, ਉਹ ਗੇਟ ਆ ਉਹਦੇ ਤੇ ਗੋਲੀਆਂ ਵੱਜੀਆਂ। ਨਸੀਮ ਸ਼ਾਹ ਘਰ ਨਹੀਂ ਸੀ ਹੈ, ਸੋ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ, ਪਰ ਇਹ ਕੀ ਸੁਨਾਹ ਦਿੱਤਾ ਗਿਆ ਹੈ, ਕੀ ਸੁਨਾਹ ਪੜਾਇਆ ਗਿਆ ਹੈ, ਕੀ ਜਸਚਰ ਨੇ। ਨਸੀਮ ਸ਼ਾਹ ਦੇ ਪਿਓ ਨੇ ਬਰਤਾਨਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੀ ਸਾਡੀ ਨਾ ਤੇ ਕਿਸੇ ਨਾਲ ਜ਼ਾਤੀ ਦੁਸ਼ਮਣੀ, ਨਾ ਸਾਡਾ ਕੋਈ ਲੈਣ ਦੇਣ ਦਾ ਮਾਮਲਾ ਹੈ, ਨਾ ਸਾਡਾ ਕੋਈ ਜ਼ਮੀਨ ਦਾ ਹੀ ਝਗੜਾ ਆ, ਤੇ ਮੁਕੱਦਮਾ ਜਿਹੜਾ ਉਹ ਦਰਜ ਕਰਵਾ ਦਿੱਤਾ ਗਿਆ ਬੇਮਲੂਮੇ ਲੋਕਾਂ ਦੇ ਨਾਲ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ। ਪੁਲਿਸ ਜ਼ਰੀਏ ਨੇ ਜਿਹੜੇ ਖੈਬਰ ਪਖਤੂਨਖਵਾ ਦੇ ਉਹਨਾਂ ਆਖਿਆ ਕਿ ਜੀ ਅਸੀਂ ਸਬੂਤ ਇਕੱਠੇ ਕਰ ਲਏ ਨੇ, ਜਾਂਚ ਦਾ ਕੰਮ ਜਿਹੜਾ ਉਹ ਹੁਣ ਅੱਗੇ ਟੋਰਾਂਗੇ ਜੀ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰੀ ਕਰੀਦੀ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਾਰੇ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ Facebook, YouTube, Instagram, TikTok ਇਹ ਸਾਰੇ ਪਲੇਟਫਾਰਮਸ ਨੇ, ਇਹਨਾਂ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ। ਹਫਤੇ 'ਚ 5 ਦਿਨ ਇਹ ਖਬਰਾਂ ਲੈ ਕੇ ਅਸੀਂ ਆਉਂਦੇ ਆ, ਮੰਡੇ ਟੂ ਫਰਾਈਡੇ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।